ਧੀ ਦਾ ਵਿਆਹ ਕੀਤਾ ਮਾਪਿਆਂ ਨੇ। ਪਹਿਲਾ ਮੁਕਲਾਵਾ ਘਰ ਆਈ ਤੇ ਆਖਣ ਲੱਗੀ ਵੀ ਮੈਂ ਸਹੁਰੇ ਨਹੀਂ ਜਾਣਾ। ਉਹ ਬੜੇ ਗੰਦੀਲੇ ਜਿਹੇ ਲੋਕ ਨੇ, ਉਹਨਾਂ ਨੇ ਕੁੱਤੇ ਤੇ ਕੁਕੜੀਆਂ ਰੱਖੀਆਂ ਹੋਈਆਂ ਨੇ ਤੇ ਉਹਨਾਂ ਦੇ ਘਰ ਬੋਈ ਬੜੀ। ਮਾਂ ਪਿਓ ਪਰੇਸ਼ਾਨ ਜਿਹਾ ਹੋ ਗਏ। ਬਹਿਰਹਾਲ ਪਿਓ ਨੇ ਸਮਝਾਇਆ, ਆਖਣ ਲੱਗਾ ਪੁੱਤਰ ਤੂੰ ਪਰੇਸ਼ਾਨ ਨਾ ਹੋ, ਤੇਰੀ ਬਹੂ ਮੁੱਕ ਜਾਏਗੀ। ਇਹ ਗੱਲ ਸੁਣ ਕੇ ਨਾ ਹੈਰਾਨ ਜੀ ਹੋਈ। ਬਹਿਰਹਾਲ ਮਾਪਿਆਂ ਨੇ ਧੀ ਨੂੰ ਟੋਰ ਦਿੱਤਾ ਸਹੁਰੇ। ਕੁਝ 2-3 ਮਹੀਨਿਆਂ ਬਾਅਦ ਉਹਦੀ ਵਾਪਸੀ ਹੋਈ ਜਿੱਲੇ ਤੇ ਮਾਪਿਆਂ ਨੇ ਪੁੱਛਿਆ, ਸੁਣਾ ਪੁੱਤਰ ਕੀ ਹਾਲ ਹੈ ਸਹੁਰਿਆਂ ਦਾ? ਤੇ ਆਖਣ ਲੱਗੀ ਅੱਬਾ ਜੀ ਬੜੇ ਚੰਗੇ ਲੋਕ ਨੇ, ਬੜੇ ਸਫਾਈ ਪਸੰਦ ਨੇ। ਪਿਓ ਨੇ ਫਿਰ ਪੁੱਛਿਆ ਬਈ ਪੁੱਤਰ ਕੁੱਤੇ ਤੇ ਕੁਕੜੀਆਂ ਮੁੱਕ ਗਏ ਨੇ? ਆਖਣ ਲੱਗੀ ਨਹੀਂ ਅੱਬਾ ਜੀ, ਕੁੱਤੇ ਤੇ ਕੁਕੜੀਆਂ ਉਵੇਂ ਹੀ ਨੇ, ਉਹ ਨਹੀਂ ਮੁੱਕੇ। ਤੇ ਪਿਓ ਹੱਸ ਕੇ ਆਂਦਾ, ਪੁੱਤਰ ਤੈਨੂੰ ਮੈਂ ਦੱਸਣਾ ਤੇਰੀ ਬਹੂ ਮੁੱਕ ਜਾਏਗੀ। ਉਹ ਆਂਦੀ ਅੱਬਾ ਜੀ ਇਸ ਗੱਲ ਦਾ ਮਤਲਬ ਤਾਂ ਦੱਸੋ। ਪਿਓ ਆਖਣ ਲੱਗਾ ਪੁੱਤਰ ਬਈ ਉਹਨਾਂ ਦੇ ਵਿੱਚ ਰਹਿ ਰਹਿ ਕੇ ਤੂੰ ਵੀ ਉਹੋ ਜਿਹੀ ਹੋ ਗਈ ਹੈ। ਉੱਥੋਂ ਦੀ ਬਹੂ ਨਹੀਂ ਮੁੱਕੀ, ਤੇਰੇ ਦਿਮਾਗ ਦੀ ਬਹੂ ਮੁੱਕ ਗਈ ਹੈ। ਕਹਿਣ ਦਾ ਮਤਲਬ ਇਹ ਹੈ ਕਿ ਬੰਦਾ ਜਿਹੋ ਜਿਹਾ ਲੋਕਾਂ ਵਿੱਚ ਰਹਿੰਦਾ ਹੈ ਉਹਨਾਂ ਰੰਗਾ ਹੀ ਹੋ ਜਾਂਦਾ ਹੈ। ਕਮੈਂਟ 'ਚ ਲਾਜ਼ਮੀ ਦੱਸਿਆ ਜੇ।